ਇਹਦਾ ਨਾਂ ਜਿਹੜਾ ਬੋਟੈਨੀਕਲੀ ਹੈ ਉਹ ਡਲਬਰਜੀਆ ਸਿਸੂ ਹੈ। ਟਾਲੀ ਦਾ ਨਾਂ ਕਿ ਟਾਲੀ ਨੂੰ ਹੁਣ ਭੁੱਲ ਜਾਓ, ਟਾਲੀ ਹੁਣ ਕੀ ਕਹਿੰਦੇ ਨੇ ਗੁਜ਼ਰਿਆ ਹੋਇਆ ਕਿੱਸਾ ਹੈਗਾ ਤੇ ਇਹਦਾ ਨਹੀਂ ਹੁਣ ਅੱਗੇ ਆ ਸਕਦਾ, ਇਹਨੇ ਵਾਪਸ ਨਹੀਂ ਆਣਾ। ਹੁਣ ਇਹਦੇ ਬਾਅਦ ਕਿੱਕਰ ਇਹ ਸਫੈਦਾ ਇਹੋ ਜਿਹੀਆਂ ਚੀਜ਼ਾਂ ਲਗਾਓ। ਉਹ ਅੱਗੇ ਤਾਂ ਸੁਣਦੇ ਸੀ ਨਾ ਵੀ ਫਲਾਣੇ ਬੰਦੇ ਨੂੰ ਡਾਕਟਰ ਕੋਲ ਲੈ ਕੇ ਉਹ ਜਵਾਬ ਦੇ ਦਿੱਤਾ ਡਾਕਟਰ ਨੇ, ਸਾਡੀ ਟਾਲੀ ਨੂੰ ਡਾਕਟਰ ਜਵਾਬ ਦੇਈ ਖੜਾ ਜੀ। ਦੋ ਕਿਸਮ ਦੀ ਜਿਹੜੀ ਫੰਗਸ ਹੈ ਜਿਹਨੂੰ ਫਫੂੰਦੀ ਆਂਦੇ ਆ ਪੰਜਾਬੀ ਚ ਆਂਦੇ ਆ, ਉਹ ਇਹਦੀ ਵਜ੍ਹਾ ਵੇ ਬਿਮਾਰੀ ਦੀ। ਉਹਦੇ ਚ ਇੱਕ ਫਿਊਜ਼ੇਰੀਅਮ ਹੈ, ਦੂਸਰਾ ਕੈਨੋਡਰਮਾ। ਅਸਲਾਮ ਵਾਲੇਕੁਮ ਜੀ। ਸਿਆਣੇ ਕਹਿੰਦੇ ਵੀ ਗੁੰਗੇ ਨੇ ਗੁੜ ਖਾਦਾ, ਨਾ ਖੱਟਾ ਨਾ ਮਿੱਠਾ, ਵੀ ਉਹਦੇ ਮੂੰਹ ਤੋਂ ਹਿਸਾਬ ਲਾਣਾ ਪੈਣਾ, ਉਹ ਵਿਚਾਰਾ ਬੋਲ ਕੇ ਤਾਂ ਦੱਸ ਨਹੀਂ ਸਕਦਾ। ਅਸੀਂ ਜ਼ਿਮੀਦਾਰ ਬਾਜੇ ਟਾਈਮ ਇਦਾਂ ਹੀ ਫਸ ਜੰਨੇ ਆ ਵੀ ਅਸੀਂ ਕਿਸੇ ਨੂੰ ਸਮਝ ਨਹੀਂ ਆਉਂਦੀ ਵੀ ਇੱਥੇ ਕੀ ਕਰੀਏ ਤੇ ਕੀ ਨਾ ਕਰੀਏ, ਵੀ ਕਿਹਨੂੰ ਸਦੀਏ। ਹੁਣ ਅਗਲੇ ਦਿਨ ਮੈਂ ਗੱਲ ਕੀਤੀ, ਦੁੱਖ ਤਾਂ ਸਾਡਾ ਪੁਰਾਣਾ ਕਈ ਸਾਲਾਂ ਦਾ, ਅਸੀਂ ਬਹਿ ਕੇ ਗੱਲਾਂ ਕਰਦੇ ਰਹਿੰਦੇ ਆ ਵੀ ਯਾਰ ਅਸੀਂ ਰੁੱਖ ਲਾਉਂਦੇ ਆ, ਟਾਲੀਆਂ ਲਾਉਂਦੇ ਆ, ਟਾਲੀ ਸਾਡਾ ਦੇਸੀ ਰੁੱਖ ਆ, ਸਾਡੇ ਪੰਜਾਬ ਦਾ, ਸਾਡੀ ਪਛਾਣ ਆ ਟਾਲੀ, ਤੇ ਟਾਲੀ ਬੜਾ ਕੀਮਤੀ ਰੁੱਖ ਆ। ਉਹ ਕਈ ਸਾਲਾਂ ਤੋਂ ਲਾਈਦਾ ਤੇ ਉਹ ਸੁੱਕ ਜਾਂਦਾ। ਅਸੀਂ ਲਿਆ ਕੇ ਕਲਮਾਂ ਲਾਉਂਦੇ ਆ ਜਾਂ ਕੋਈ ਕਿਤੋਂ ਪੱਟ ਕੇ ਕਿਤੇ ਥਾਂ ਤੇ ਲਾਤਾ, ਪਰ ਉਹ ਕਾਮਯਾਬ ਨਹੀਂ ਹੁੰਦੀ। ਵੱਡੀ ਹੋ ਕੇ ਸੁੱਕ ਜਵੇ, ਨਿੱਕੀ ਸੁੱਕ ਜਵੇ, ਅਖੀਰ ਉਹਨੇ ਸੁੱਕਣਾ ਹੀ ਹੁੰਦਾ। ਸਮਝ ਨਹੀਂ ਆਉਂਦੀ ਸੀ ਅੱਜ ਤੱਕ ਵੀ ਇਹ ਰੌਲਾ ਕੀ ਆ। ਅਗਲੇ ਦਿਨ ਅਸੀਂ ਵੀਡੀਓ ਦੇ ਵਿੱਚ ਗੱਲ ਕੀਤੀ ਤੇ ਤੁਸੀਂ ਦੇਖੋ ਵੀ ਕੁਝ ਬੰਦੇ ਰੱਬ ਦੀ ਨਿਆਮਤ ਤਰ੍ਹਾਂ ਹੁੰਦੇ ਆ, ਵੀ ਐਸੇ ਉਹ ਦਰਦੇ ਦਿਲ ਰੱਖਦੇ ਆ ਦੁਨੀਆ ਵਾਸਤੇ। ਅਸੀਂ ਸ਼ੁਕਰਗੁਜ਼ਾਰ ਆ ਇਸ ਟਾਈਮ ਡਾਕਟਰ ਵਸੀਮ ਸਾਹਿਬ, ਇਹਨਾਂ ਨੇ ਸਾਡੀ ਉਹ ਫਿਲਮ ਦੇ ਵਿੱਚ ਉਹ ਟੋਟਾ ਸੁਣਿਆ ਵੀ ਰੁੱਖਾਂ ਦਾ ਜਿਹੜਾ ਮਸਲਾ ਸੀ, ਅਸੀਂ ਦੱਸਿਆ ਵੀ ਉਹ ਬਿਮਾਰੀ ਟਾਹਲੀ ਦੀ, ਤੇ ਇਹ ਡਾਕਟਰਾਂ ਟਾਹਲੀਆਂ ਦੇ ਰੁੱਖਾਂ ਦੇ ਉਹ ਇਹਨਾਂ ਨੂੰ ਪੁੱਛਦੇ ਆ, ਆਪਣਾ ਤਾਰਫ ਆਪ ਕਰਾਣਗੇ। ਵੀ ਇਹਨਾਂ ਨੇ ਉੱਥੇ ਬਹਿ ਕੇ ਸੁਣਿਆ, ਇੰਨਾ ਸਫ਼ਰ ਕਰਕੇ ਸਾਨੂੰ ਸਿਰਫ ਇਹ ਸਬਕ ਦੇਣ ਆਏ ਆ ਵੀ ਟਾਹਲੀ ਨੂੰ ਬਚਾਉਣਾ ਕਿੱਦਾਂ, ਆਪਣੇ ਦੇਸੀ ਰੁੱਖ ਨੂੰ, ਪੰਜਾਬ ਦੇ ਰੁੱਖ ਨੂੰ ਬਚਾਉਣਾ ਕਿੱਦਾਂ। अस्सलाम वालेकुम डॉक्टर साहब। ਵਾਲੇਕੁਮ ਸਲਾਮ ਜੀ। ਕੀ ਹਾਲ ਚਾਲ ਹੈ? ਅੱਲਾ ਦਾ ਸ਼ੁਕਰ ਜੀ, ਅਲਹਮਦੁਲਿਲਾ। ਡਾਕਟਰ ਸਾਹਿਬ ਇੱਕ ਤਾਂ ਜੀ ਆਇਆਂ ਨੂੰ ਸਤ ਬਿਸਮਿਲ੍ਲਾ, ਤੁਹਾਡਾ ਆਣਾ ਸਿਰ ਮੱਥੇ ਤੇ ਸਲਾਮ ਆ ਤੁਹਾਡੀ ਇਸ ਖਿਦਮਤ ਨੂੰ। ਬਹੁਤ ਸ਼ੁਕਰੀਆ ਵੀ ਤੁਸੀਂ ਕੋਈ ਫੀਸ ਨਹੀਂ, ਕੋਈ ਗੱਲ ਨਹੀਂ, ਆਪਣਾ ਤੇਲ ਸਾੜ ਕੇ ਇਸਲਾਮਾਬਾਦ ਤੋਂ ਲੈਲਪੁਰ ਆਏ ਬੈਠੇ, ਇੱਕ ਗੱਲ ਸਿਰਫ ਸੁਣ ਕੇ ਸਾਡੀ ਫਰਿਆਦ ਦੇ ਉੱਤੇ ਇਹਨਾਂ ਨੇ ਅੱਗੋਂ ਸੁਣ ਕੇ ਤੇ ਉੱਥੋਂ ਨੱਸੇ ਆਏ। ਡਾਕਟਰ ਸਾਹਿਬ ਇੱਕ ਵਾਰੀ ਆਪਣਾ ਸਾਡੇ ਦੇਖਣ ਵਾਲਿਆਂ ਨੂੰ ਥੋੜਾ ਜਿਹਾ ਤਾਰਫ ਕਰਾ ਦਿਓ ਆਪਣਾ। जी अस्सलाम वालेकुम, मेरा नाम है डॉक्टर वसीम अहमद खान। मैं प्रोफैसर भी हाँ PhD में की हुई है ਜ਼ੂਓਲੋਜੀ 'ਚ, ਤੇ ਮੇਰੀ ਸਪੈਸ਼ਲਾਈਜੇਸ਼ਨ ਹੈ ਵਾਈਲਡ ਲਾਈਫ ਇਕੋਲੋਜੀ, ਵਾਈਲਡ ਲਾਈਫ ਮੈਨੇਜਮੈਂਟ। ਤੇ ਵਾਈਲਡ ਲਾਈਫ ਦੀ ਜਦੋਂ ਅਸੀਂ ਗੱਲ ਕਰਨੇ ਆ ਤੇ ਕੋਈ ਜਾਨਵਰ ਦਰਖਤਾਂ ਦੇ ਪੌਦਿਆਂ ਦੇ ਬਗੈਰ ਰਹਿ ਨਹੀਂ ਸਕਦਾ, ਉਹਦਾ ਹੈਬਿਟੇਟ ਸਟਾਰਟ ਹੀ ਇੱਥੋਂ ਹੁੰਦਾ, ਸ਼ੁਰੂ ਹੀ ਉੱਥੇ ਪੌਦਿਆਂ ਤੋਂ। ਤੇ ਮੈਂ ਯੂਨੀਵਰਸਿਟੀ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਿਸ ਵਿੱਚ ਪ੍ਰੋਫੈਸਰ ਰਿਹਾ ਵਾਂ। ਹੁਣ ਇਸ ਵੇਲੇ 3 ਮੁਖਤਲਿਫ ਯੂਨੀਵਰਸਿਟੀਆਂ 'ਚ ਐਡਜੰਕਟ ਪ੍ਰੋਫੈਸਰ ਦੇ ਤੌਰ ਤੇ ਕੰਮ ਕਰ ਰਿਹਾ। ਇੱਕ ਇਦਾਰਾ ਹੈ ਪਾਕਿਸਤਾਨ ਵਾਈਲਡ ਲਾਈਫ ਫਾਊਂਡੇਸ਼ਨ, ਉਸ ਨੂੰ ਮੈਂ ਹੈਡ ਕਰਨਾ ਇਸਲਾਮਾਬਾਦ ਦੇ ਵਿੱਚ। ਤੇ ਇੱਕ ਛੋਟਾ ਜਿਹਾ ਆਪਣਾ ਚੈਨਲ ਵੀ ਹੈਗਾ ਵਾਈਲਡ ਲਾਈਫ ਵਿਦ ਡਾਕਟਰ ਵਸੀਮ, ਮਾਸ਼ਾਅੱਲਾ। ਤੇ ਦੂਸਰਾ ਮੈਂ ਕੰਸਲਟੈਂਟ ਬਾਇਓਡਾਇਵਰਸਿਟੀ ਸਪੈਸ਼ਲਿਸਟ ਜਾਂ ਵਾਈਲਡ ਲਾਈਫ ਇਕੋਲੋਜੀ ਦੇ ਤੌਰ ਤੇ ਵਰਲਡ ਬੈਂਕ ਨਾਲ, ਏਸ਼ੀਅਨ ਡਿਵੈਲਪਮੈਂਟ ਬੈਂਕ ਨਾਲ, ਵਾਪਡਾ ਨਾਲ, ਨੈਸਪਾਕ ਨਾਲ, ਮੁਖਤਲਿਫ ਅਦਾਰਿਆਂ ਦੇ ਨਾਲ ਐਜ਼ ਏ ਕੰਸਲਟੈਂਟ ਕੰਮ ਕਰਨਾ ਵਾ। ਅੱਛਾ ਵਾਹ। ਤੇ ਤੁਹਾਡੀ ਜਿਹੜੀ ਗੱਲ ਸੁਣ ਕੇ ਅਸੀਂ ਆਏ ਆ, ਉਹ ਅਸੀਂ ਸਾਡੇ ਇਦਾਰੇ ਵੱਲੋਂ ਅਸੀਂ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਕਿ ਅਸੀਂ ਪਾਕਿਸਤਾਨ ਦਾ ਜਿਹੜਾ ਫੋਰੈਸਟ ਕਵਰ ਹੈ, ਸਾਡੀਆਂ ਹੁਕੂਮਤਾਂ ਇੱਕ ਦੇ ਬਾਅਦ ਆ ਰਹੀ ਹੈ, ਕੋਸ਼ਿਸ਼ ਕਰ ਰਹੀ ਹੈ, ਬਿਲੀਅਨ ਟਰੀ ਸੁਨਾਮੀ, 10 ਬਿਲੀਅਨ ਟਰੀ ਸੁਨਾਮੀ, ਗ੍ਰੀਨ ਪਾਕਿਸਤਾਨ ਪ੍ਰੋਜੈਕਟ ਚੱਲ ਰਹੇ ਨੇ। ਲੇਕਿਨ ਇੱਕ ਮਾਜ਼ਰਤ ਦੇ ਨਾਲ ਮੈਨੂੰ ਦੱਸਣਾ ਪੈਂਦਾ ਹੈ ਕਿ ਸਾਡੇ ਮੁਲਕ ਦੇ ਵਿੱਚ ਇੰਨੇ ਵੱਡੇ ਵੱਡੇ ਜੰਗਲਾਤ ਦੇ ਪ੍ਰੋਜੈਕਟ ਚੱਲਣ ਦੇ ਬਾਵਜੂਦ ਨੈਟ ਗੇਨ ਕੀ ਹੈ ਕਿ 1,10,000 ਏਕੜ ਤੋਂ ਦਰਖਤ ਕੱਟ ਰਹੇ ਨੇ ਸਾਲਾਨਾ। ਯਾਨੀ ਐਡੇ ਵੱਡੇ ਵੱਡੇ ਬਿਲੀਅਨਸ ਵਿੱਚ ਪੌਦੇ ਲੱਗ ਰਹੇ ਨੇ ਤੇ ਦਰਖਤ ਸਾਡੇ ਕੱਟ ਰਹੇ ਨੇ। ਇਹ ਸਾਡਾ ਨੈਟ ਰਿਜ਼ਲਟ ਹੈਗਾ। ਤੇ ਅਸੀਂ ਆਪਣੇ ਇਦਾਰੇ ਦੀ ਤਰਫੋਂ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਹੈ ਕਿ ਅਸੀਂ ਪਾਕਿਸਤਾਨ ਦੇ ਵਿੱਚ ਇਨਸ਼ਾਅੱਲਾ 10% ਰਕਬਾ ਪਾਕਿਸਤਾਨ ਦਾ ਅਸੀਂ ਦਰਖਤਾਂ ਦੇ ਨਾਲ ਕਵਰ ਕਰਾਂਗੇ, ਜੰਗਲਾਤ ਬਣਾਵਾਂਗੇ ਮਾਸ਼ਾਅੱਲਾ। ਤੇ ਉਹਦੇ ਵਿੱਚ ਅਸੀਂ ਕੋਈ ਗਵਰਨਮੈਂਟ ਲੈਂਡ ਨੂੰ ਨਹੀਂ ਛੇੜਨਾ, ਕੋਈ ਫੋਰੈਸਟ ਲੈਂਡ ਨੂੰ ਨਹੀਂ ਛੇੜਨਾ, ਕੋਈ ਸੜਕ ਦੇ ਕਿਨਾਰੇ ਨਹੀਂ ਲਗਾਉਣੇ, ਕੋਈ ਨਹਿਰਾਂ ਦੇ ਕਿਨਾਰੇ ਨਹੀਂ ਲਗਾਉਣੇ। ਅਸੀਂ ਤੁਹਾਡੇ ਵਰਗੇ ਪ੍ਰਾਈਵੇਟ ਜਿਹੜੇ ਲੈਂਡ ਓਨਰਸ ਨੇ ਉਹਨਾਂ ਨੂੰ ਰਿਕੁਐਸਟ ਕਰਨੀ ਹੈ ਕਿ ਪੂਰੇ ਪਾਕਿਸਤਾਨ ਵਿੱਚ ਕਿ ਤੁਹਾਡੇ ਕੋਲ ਕੋਈ ਰਕਬਾ ਹੈਗਾ, ਤੁਸੀਂ 1 ਏਕੜ 2 ਏਕੜ 10 ਏਕੜ ਸਪੇਅਰ ਕਰੋ, ਅਸੀਂ ਤੁਹਾਨੂੰ ਦਰਖਤ ਮੁਫਤ ਲਗਾ ਕੇ ਦਿੰਦੇ ਹਾਂ। ਸਾਡੀ ਇੱਕੋ ਹੀ ਸ਼ਰਤ ਹੈਗੀ ਹੈ, ਤੁਸੀਂ ਦਰਖਤ ਦੀ ਨਿਗਹਦਾਸ਼ਤ ਕਰੋ, ਹਿਫਾਜ਼ਤ ਕਰੋ ਤੇ ਉਹਨੂੰ ਪਾਣੀ ਇੰਸ਼ੋਰ ਕਰੋ। ਤੇ ਤੁਸੀਂ ਜਦੋਂ ਜ਼ਿਕਰ ਕੀਤਾ, ਟਾਹਲੀ ਦਾ ਨਾਮ ਲਿਆ, ਤੇ ਅਸੀਂ ਇਸ ਵਾਸਤੇ ਇੱਧਰ ਵੀ ਆ ਗਏ ਹਾਂ ਕਿ ਇਹ ਤੁਹਾਡੇ ਇਲਾਕੇ ਵਿੱਚ ਅਸੀਂ ਕੋਈ ਪਲਾਂਟੇਸ਼ਨ ਦਾ ਸਾਨੂੰ ਕੋਈ ਮੌਕਾ ਮਿਲੇ। ਨਹੀਂ ਜੀ, ਸਤ ਬਿਸਮਿਲ੍ਲਾ ਜੀ। ਇਹ ਬੜਾ ਸੁਣ ਕੇ ਚੰਗਾ ਲੱਗਾ ਵੀ ਇਹ ਤਾਂ ਅੱਗੇ ਹੀ ਆ, ਰਾਣਾ ਨੁਮਾਨ ਅਕਰਮ ਸਾਹਿਬ ਬੈਠੇ ਆ, ਪੌਦਿਆਂ ਦੇ ਪਿਆਰ ਕਰਨ ਵਾਲੇ ਅੱਗੇ ਹੀ ਬੈਠੇ ਆ ਜੀ। ਤੇ ਅਸੀਂ
ਤੁਹਾਨੂੰ ਆਪਣਾ ਕੰਮ ਵੀ ਦਿਖਾਵਾਂਗੇ ਜੀ ਵੀ ਅਸੀਂ ਅਲਹਮਦੁਲਿਲਾ ਆਪਣੇ ਪਿੰਡ ਦੇ ਵਿੱਚ ਕਿੰਨੇ ਪੌਦੇ ਹੁਣ ਤੱਕ ਲਾਤੇ ਜੀ। ਤੇ ਇਹ ਤਾਂ ਬੜਾ ਚੰਗਾ ਹੋ ਗਿਆ। ਇਹ ਰੱਬ ਦੀ ਜ਼ਾਤ ਹੈ, ਕੜੀਆਂ ਮਲਾਂਦੀ ਹੈ ਜੀ ਬਿਲਕੁਲ ਬਈ ਗਾਂ ਤੋਂ ਗਾਂ। ਅੱਛਾ ਹੁਣ ਆਪਾਂ ਗੱਲ ਕਰਦੇ ਹਾਂ ਜੀ, ਬਲਕਿ ਤੁਹਾਨੂੰ ਦਿਖਾਣੇ ਹੁਣ ਟਾਲੀ ਖਲੋਤੀ ਇੱਕ ਤਾਂ ਇੱਥੇ ਲਾਗੇ ਹੀ ਦਿਖ ਰਹੀ ਹੈ, ਬਲਕਿ ਦੋ ਦਿਸ ਰਹੀਆਂ। ਇਹ ਤਾਂ ਸੁੱਕੀ ਪਈ ਇੱਕ ਵੀ ਸੁੱਕ ਗਈ, ਇਹ ਹੁਣ ਚੰਗੀ ਭਲੀ ਸੀ ਤੇ ਹੁਣ ਦਿਨਾਂ ਦੇ ਵਿੱਚ ਸੁੱਕ ਗਈ। ਇਹ ਟਾਲੀ ਨੂੰ ਜੀ ਜਿਹੜਾ ਸਾਡਾ ਇਹ ਦੁੱਖ ਤਾਂ ਸਾਡਾ ਦੂਰ ਕਰੋ ਨਾ ਜੀ। ਟਾਹਲੀ ਦਾ ਦੁੱਖ ਤੁਹਾਡਾ ਇੰਜ ਦੂਰ ਕਰਾਂਗੇ ਹਾਂਜੀ ਕਿ ਮੈਂ ਥੋੜੀ ਜਿਹੀ ਦੀ ਬੈਕਗ੍ਰਾਉਂਡ ਤੁਹਾਨੂੰ ਦੱਸ ਦਿਆਂ ਪਹਿਲੇ। ਹਾਂ ਆਪਾਂ ਟਾਲੀ ਕੋ ਜਾ ਕੇ ਗੱਲ ਨਾ ਕਰੀਏ, ਆਜੋ ਟਾਲੀ ਦੇ ਲਾਗੇ ਜਾ ਕੇ ਗੱਲ ਕਰਦੇ। ਡਾਕਟਰ ਵਸੀਮ ਸਾਹਿਬ ਨੂੰ ਜੀ ਅਸੀਂ ਮੰਜੀਆਂ ਤੋਂ ਠਾ ਕੇ ਲੈ ਆਂਦਾ ਆ ਮਗਰਲੇ ਪਾਸੇ ਜੀ ਤੁਸੀਂ ਦੇਖ ਰਹੇ ਆ ਵੀ ਟਾਲੀ ਆ ਮੁੱਢ ਦੇ ਲਾਗਿਓਂ ਖਾਲਾ ਟੱਪਦਾ, ਪਾਣੀ ਵੀ ਇਸ ਟਾਈਮ ਖਲੋਤਾ, 8 ਦਿਨੀ ਪਾਣੀ ਵੀ ਲੱਗਦਾ ਤੇ ਫਿਰ ਵੀ ਆ ਟਾਲੀ ਚੰਗੀ ਭਲੀ ਹੁਣ ਨਾਲ ਦੀ ਹਰੀ ਖਲੋਤੀ ਆ ਤੇ ਇਹ ਸ਼ੱਕ ਨਹੀਂ 8-10 ਦਿਨੀ ਇਹ ਵੀ ਸੁੱਕ ਜੇ, ਪਤਾ ਹੀ ਨਹੀਂ ਲੱਗਦਾ, ਕੋਈ ਸਮਝ ਹੀ ਨਹੀਂ ਆਉਂਦੀ ਵੀ ਕੀ ਗੱਲ ਹੋ ਰਹੀ ਹੈ। ਅੱਛਾ ਇਹਦਾ ਜਿਹੜਾ ਮਸਲਾ ਹੈਗਾ ਨਾ, ਮੈਂ ਤੁਹਾਨੂੰ ਥੋੜੀ ਜਿਹੀ ਦੀ ਬੈਕਗ੍ਰਾਉਂਡ ਪਹਿਲੇ ਦੱਸ ਦਿਆਂ। ਇਹ ਹੁਣ ਜਿਹੜੀ ਸੂਰਤ ਹਾਲ ਹੈ, ਟਾਹਲੀ ਸਾਡੇ ਇਹ ਜਿਹੜਾ ਸਾਡਾ ਖਿੱਤਾ ਹੈ ਪਾਕਿਸਤਾਨ ਦਾ, ਹਾਂਜੀ ਇੱਥੇ ਦੀ ਨੇਟਿਵ ਨਹੀਂ ਹੈਗੀ, ਇਹ ਇੰਟਰੋਡਿਊਸਡ ਹੈ। ਇਹ ਅੱਜ ਤੋਂ 150-200 ਸਾਲ ਪਹਿਲੇ ਨੇਪਾਲ ਤੋਂ ਲਿਆ ਕੇ ਇੱਥੇ ਲਗਾਈ ਗਈ ਹੈ। ਅੱਛਾ ਜੀ। ਹਾਂਜੀ ਤੇ ਹਰ ਜਾਨਦਾਰ ਨੇ, ਹਰ ਪੌਦੇ ਦੀ ਇੱਕ ਲਾਈਫ ਹੁੰਦੀ ਹੈ, ਇੱਕ ਉਮਰ ਹੁੰਦੀ ਹੈ। ਅੱਛਾ ਜੀ। ਜਦੋਂ ਆਪਣੀ ਉਮਰ ਗੁਜ਼ਾਰ ਲੈਂਦਾ ਉਸ ਤੇ ਜ਼ਵਾਲ ਆਣਾ ਹੀ ਹੁੰਦਾ ਹੈ। ਇੰਜ ਉੱਤੇ ਗ੍ਰਾਫ ਜਾਂਦਾ ਹੈ, ਪੀਕ ਇੰਜੋਏ ਕਰਦਾ, ਫਿਰ ਥੱਲੇ ਗ੍ਰਾਫ ਆਉਂਦਾ। ਹੁਣ ਇਹ ਜਿਸ ਲਈ ਅੰਗਰੇਜ਼ਾਂ ਦਾ ਦੌਰ ਆਇਆ ਨਾ 1850 ਤੋਂ ਬਾਅਦ ਇੱਕ ਕਿਧਰੇ ਇੱਧਰ ਲਿਆਈ ਗਈ ਹੈ, ਜਿਸ ਵੇਲੇ ਰੇਲ ਗੱਡੀ ਇਜਾਦ ਹੋਈ ਹੈ ਤੇ ਉਸ ਵੇਲੇ ਸਟੀਮ ਇੰਜਨ ਹੁੰਦੇ ਸਨ, ਕੋਇਲੇ ਦੀ ਵੀ ਜ਼ਰੂਰਤ ਹੁੰਦੀ ਸੀ, ਲੱਕੜਾਂ ਦੀ ਵੀ, ਬਾਲਣ ਦੀ ਵੀ ਜ਼ਰੂਰਤ ਹੁੰਦੀ ਸੀ। ਤੇ ਇੱਥੇ ਜਿੱਥੇ ਜਿੱਥੇ ਉਹ ਟ੍ਰੇਨ ਲੰਘਦੀ ਸੀ ਉਹਨਾਂ ਨੇ ਉਹਦੇ ਨਾਲ ਜੰਗਲ ਲਗਾਏ ਨੇ ਟਾਹਲੀਆਂ ਦੇ। ਅੱਛਾ। ਫਿਰ ਸਾਡਾ ਨਹਿਰੀ ਨਿਜ਼ਾਮ ਜਦੋਂ ਉਹਨਾਂ ਨੇ ਬਣਾਇਆ, ਨਹਿਰਾਂ ਦੇ ਕਿਨਾਰਿਆਂ ਤੇ ਉਹਨੂੰ ਕਿਨਾਰਿਆਂ ਨੂੰ ਸਟੇਬਲਾਈਜ਼ ਕਰਨ ਲਈ, ਕਿਉਂਕਿ ਇਹ ਨੇਪਾਲ ਤੋਂ ਆਈ ਹੈ ਔਰ ਇਹ ਹੈਗੀ ਹੈ, ਇਹਨੂੰ ਕਹਿੰਦੇ ਨੇ ਕਿ ਵਾਟਰ ਲਵਿੰਗ ਰੋਜ਼ਵੁੱਡ, ਕਹਿੰਦੇ ਪਾਣੀ ਨੂੰ ਪਸੰਦ ਕਰਦੀ, ਜਿੱਥੇ ਪਾਣੀ ਬਹੁਤ ਜ਼ਿਆਦਾ ਹੁੰਦਾ ਉੱਥੇ ਉੱਗਦੀ ਹੁੰਦੀ, ਉੱਥੇ ਹੁੰਦੀ ਹੈ। ਹੁਣ ਜਿਸੋ ਤੁਸੀਂ ਦੇਖਦੇ ਹੋ ਕਿ ਸਾਡੇ ਨਹਿਰਾਂ ਦੇ ਕਿਨਾਰੇ ਕਿੱਡੇ ਵੱਡੇ ਵੱਡੇ ਤਣੇ ਹੋ ਜਾਂਦਾ ਸੀ ਕਿ ਪਾਣੀ ਦਾ ਕੋਈ ਇਸ਼ੂ ਨਹੀਂ ਸੀ ਹੁੰਦਾ, ਤੇ ਉਸ ਪਾਸੇ ਵਾਟਰ ਟੇਬਲ 4 ਫੁੱਟ 5 ਫੁੱਟ 10 ਫੁੱਟ ਇੰਨੇ ਤੇ ਪਾਣੀ ਹੁੰਦਾ ਸੀ। ਹੁਣ ਸਾਡਾ ਇੱਥੇ ਮੁਸਲਸਲ ਐਗਰੀਕਲਚਰ ਦੇ ਨਾਲ ਪਾਣੀ ਲੈਵਲ ਥੱਲੇ ਜਾ ਰਿਹਾ, ਗ੍ਰੈਜੂਅਲੀ ਸਾਡਾ ਵਾਟਰ ਟੇਬਲ ਥੱਲੇ ਚਲਾ ਜਾ ਰਿਹਾ ਹੈਗਾ। ਇਸ ਦੇ ਉੱਤੇ ਸਟ੍ਰੈਸ ਆ ਰਿਹਾ ਹੈਗਾ। ਇਹ ਤੁਹਾਨੂੰ ਜ਼ਿਆਦਾ ਨਹਿਰਾਂ ਦੇ ਕਿਨਾਰੇ ਲੱਗਦੀ ਸੀ ਜਾਂ ਸੜਕਾਂ ਦੇ ਕਿਨਾਰੇ, ਉੱਥੇ ਪਾਣੀ ਸਾਡਾ ਉਦੋਂ ਵਾਟਰ ਟੇਬਲ ਕਾਫੀ ਉੱਚਾ ਸੀ, ਅੱਜ ਤੋਂ 40 ਸਾਲ ਪਹਿਲੇ, 100 ਸਾਲ ਪਹਿਲੇ ਚਲੇ ਜਾਓ, 75 ਸਾਲ ਪਹਿਲੇ ਚਲੇ ਜਾਓ। ਲੇਕਿਨ ਗ੍ਰੈਜੂਅਲੀ ਐਗਰੀਕਲਚਰ ਐਕਸਟੈਂਸ਼ਨ ਦੇ ਨਾਲ ਜਗ੍ਹਾ ਜਗ੍ਹਾ ਬੰਬੀਆਂ ਲੱਗੀਆਂ ਨੇ, ਟਿਊਬਵੈਲ ਲੱਗੇ ਨੇ, ਪਾਣੀ ਨਿਕਲ ਰਿਹਾ, ਵਾਟਰ ਟੇਬਲ ਥੱਲੇ ਜਾ ਰਿਹਾ ਤੇ ਇਹ ਉਸ ਤੋਂ ਬਹੁਤ ਜ਼ਿਆਦਾ ਸਟ੍ਰੈਸ ਵਿੱਚ ਆਈ ਹੈ। ਹੁਣ ਮੁਸਲਸਲ 10 ਸਾਲ 20 ਸਾਲ 30 ਸਾਲ ਮੁਸਲਸਲ ਉਸ ਸਟ੍ਰੈਸ ਵਿੱਚ ਰਹਿਣ ਦੀ ਵਜ੍ਹਾ ਤੋਂ, ਦੇਖੋ ਇੱਕ ਜਾਨਵਰ ਹੈਗਾ, ਉਹ ਜਦੋਂ ਉਹਨੂੰ ਮੈਲ ਨਿਊਟ੍ਰੀਸ਼ਨ ਹੋਏ ਜਾਂ ਉਹਨੂੰ ਖੁਰਾਕ ਸਹੀ ਨਾ ਮਿਲੇ, 1 ਦਿਨ 2 ਦਿਨ ਹਫਤਾ 10 ਦਿਨ ਸਾਲ 2 ਸਾਲ ਉਹਨੂੰ ਖੁਰਾਕ ਪ੍ਰੋਪਰ ਨਾ ਮਿਲੇ, ਉਹ ਆਹਿਸਤਾ ਆਹਿਸਤਾ ਵੀਕ ਹੁੰਦਾ ਚਲਾ ਜਾਂਦਾ, ਕਮਜ਼ੋਰ ਹੁੰਦਾ ਚਲਾ ਜਾਂਦਾ। ਇੱਕ ਵਕਤ ਆਉਂਦਾ ਕੋਈ ਇੰਨਾ ਕਮਜ਼ੋਰ ਹੋ ਜਾਂਦਾ, ਉਹਦਾ ਮੁਦਾਫਿਅਤੀ ਨਿਜ਼ਾਮ ਬਹੁਤ ਮੁਤਾਸਰ ਹੁੰਦਾ, ਬਹੁਤ ਕਮਜ਼ੋਰ ਹੋ ਜਾਂਦਾ। ਉਸ ਸਟੇਜ ਦੇ ਉੱਤੇ ਕੋਈ ਵੀ ਬੈਕਟੀਰੀਆ, ਕੋਈ ਵੀ ਵਾਇਰਸ ਉਸ ਤੇ ਅਟੈਕ ਕਰੇ ਤੇ ਉਹ ਫੜਿਆ ਜਾਂਦਾ ਹੈਗਾ। ਟਾਹਲੀ ਦੇ ਨਾਲ ਬਿਲਕੁਲ ਇਹੀ ਕੇਸ ਹੈਗਾ ਕਿ ਮੁਸਲਸਲ ਪਾਣੀ ਦੀ ਸ਼ਾਰਟੇਜ, ਪਾਣੀ ਦੀ ਕਮੀ ਕਰਦੇ ਕਈ ਸਾਲਾਂ ਤੋਂ, ਕਈ ਦਹਾਈਆਂ ਤੋਂ ਇੰਜ ਰਹਿੰਦੇ ਨਾ, ਇਹਦਾ ਇਮਿਊਨ ਸਿਸਟਮ ਲੂਜ਼ ਹੋਇਆ ਤੇ ਇਸ ਨੇ ਇੱਕ ਡਾਈਬੈਕ ਬਿਮਾਰੀ ਹੈਗੀ ਹੈ ਜਿਹੜੀ ਇਹਨੂੰ ਫੜ ਲੈਂਦੀ ਹੈਗੀ ਹੈ। ਤੇ ਇਹ 7 ਸਾਲ ਨਹੀਂ ਟੱਪਦਾ, 8 ਸਾਲ ਜਾਂ 10 ਸਾਲ ਹੋਏਗਾ ਇਹ ਸੁੱਕ ਜਾਂਦੀ ਹੈਗੀ ਹੈ, ਕਿਉਂਕਿ ਇਹਦਾ ਇੰਟਰਨਲ ਮੈਕੈਨਿਜ਼ਮ ਹੋ ਗਿਆ, ਕਮਜ਼ੋਰ ਹੋ ਗਿਆ। ਹੁਣ ਮੈਂ ਇੱਕ ਮਿਸਾਲ ਦਿਆਂ ਛੋਟੀ ਜੀ ਕਿ ਜੇ ਦੇਖੋ ਇੱਕ ਟੀਮ ਵਿੱਚ 11 ਖਿਲਾੜੀ ਖੇਡ ਰਹੇ ਹੁੰਦੇ ਨੇ, ਟੀਮ ਬੜੀ ਜ਼ਬਰਦਸਤ ਹੁੰਦੀ ਹੈਗੀ ਹੈ। ਇੱਕ 12ਵਾਂ ਖਿਲਾੜੀ ਬਾਹਰ ਬੈਠਾ ਹੈ, ਮੈਦਾਨ ਤੋਂ ਬਾਹਰ ਬੈਠਾ, ਹਰ ਮੈਚ ਵਿੱਚ ਉਹਨੂੰ ਬਾਹਰ ਬਿਠਾਇਆ ਹੁੰਦਾ, ਹਰ ਮੈਚ ਵਿੱਚ ਬਾਹਰ ਬਿਠਾਇਆ ਹੁੰਦਾ ਹੈ। ਲੇਕਿਨ ਬਾਈ ਚਾਂਸ ਟੀਮ ਦੇ ਵਿੱਚੋਂ ਇੱਕ ਬੰਦਾ ਬਿਮਾਰ ਹੁੰਦਾ ਹੈ, ਉਹਨੂੰ ਕੋਈ ਤਕਲੀਫ ਹੁੰਦੀ, ਉਹ ਬਾਹਰ ਆਉਂਦਾ ਤੇ 12ਵੇਂ ਖਿਲਾੜੀ ਨੂੰ ਮੌਕਾ ਮਿਲ ਜਾਂਦਾ ਟੀਮ ਵਿੱਚ ਵੜਨ ਦਾ। ਉਹ ਫਿਰ ਐਸਾ ਵੜਦਾ ਹੈ ਕਿ ਆਪਣੀ ਜਗ੍ਹਾ ਇੰਜ ਬਣਾ ਲੈਂਦਾ ਹੈਗਾ ਕਿ ਜਿਹੜਾ ਬਾਹਰ ਨਿਕਲਿਆ ਹੁੰਦਾ ਉਹ ਦੁਬਾਰਾ ਆਪਣੀ ਜਗ੍ਹਾ ਨਹੀਂ ਬਣਾ ਪਾਉਂਦਾ। ਹੁਣ ਬਿਲਕੁਲ ਇਸੇ ਤਰ੍ਹਾਂ ਜਿਹੜੀ ਤੁਹਾਡੀ ਟਾਹਲੀ ਹੈਗੀ ਹੈ, ਇਹ ਇੰਜੋਏ ਕਰ ਰਹੀ ਸੀ ਪੂਰਾ ਸਾਡਾ এনवायरमेंट ਜਿਹੜਾ ਇੱਥੇ ਦਾ, ਤੇ ਜਿਸ ਵੇਲੇ ਇਸ ਤੇ ਵਾਇਰਸ ਲੱਗਾ, ਕਮਜ਼ੋਰ ਹੋਈ, ਇਹ ਥੱਲੇ ਗਈ, ਡਾਊਨ ਗਈ, ਸੁੱਕਣ ਲੱਗੀ ਨਾ, ਤੇ ਇਹਦੇ ਕੰਪੀਟੀਸ਼ਨ ਵਿੱਚ ਕੋਈ ਹੋਰ ਦਰਖਤ ਆ ਗਏ। ਯਾਨੀ ਕਿ ਅਸੀਂ ਹੁਣ 1960 ਦੀ ਦਹਾਈ ਤੇ ਹਕੂਮਤ ਪਾਕਿਸਤਾਨ ਨੇ ਪਹਾੜੀ ਕਿੱਕਰ ਇੰਟਰੋਡਿਊਸ ਕਰਵਾਇਆ ਤੇ ਉਸ ਸਫੈਦਾ ਇੰਟਰੋਡਿਊਸ ਕਰਵਾਇਆ। ਤੇ ਇਹ ਜਿਹੜੇ ਸਫੈਦਾ ਤੇ ਚਲੋ ਬਾਅਦ ਦਾ ਹੈਗਾ, ਲੇਕਿਨ ਉਹਦੀ ਭਰਮਾਰ ਦੀ ਹੋਈ ਨਾ ਇਸ ਦਹਾਈ ਤੇ। ਫਿਰ ਜਿਹੜਾ ਦਿਖਾਇਓ ਇੱਧਰ ਨੂੰ ਆ ਕੇ। ਅੱਛਾ ਜੀ। ਜਿਸ ਵੇਲੇ ਤੁਹਾਡਾ ਪਹਾੜੀ ਕਿੱਕਰ ਆਇਆ ਨਾ, ਹੁਣ ਇਹਨੇ ਥੋੜੀ ਜਿਹੀ ਜਗ੍ਹਾ ਗੈਪ ਬਣਾਇਆ ਟਾਹਲੀ ਨੇ ਤੇ ਦੂਸਰੇ ਨੇ ਆ ਕੇ ਦੀ ਜਗ੍ਹਾ ਲੈ ਲਈ ਹੈ। ਹੁਣ ਇੰਨਾ ਟਫ ਕੰਪੀਟੀਸ਼ਨ ਦੇ ਰਹੇ ਨੇ ਇਹਨੂੰ ਉਹ ਜਿਹੜੀਆਂ ਦੂਸਰੇ ਦਰਖਤ ਹੈਗੇ ਨੇ ਕਿ ਇਹਨੂੰ ਸਿਰ ਚੁੱਕਣ ਦਾ ਮੌਕਾ ਨਹੀਂ ਮਿਲ ਰਿਹਾ ਹੈਗਾ। ਇਹਦਾ ਨਾ ਪ੍ਰੋਬਲਮ ਇਸ ਦੀ ਹੈਗੀ ਹੈ। ਹੁਣ ਅਗਰ ਮੈਂ ਮੁਖਤਸਰਨ ਦੱਸਾਂ ਕਿ ਟਾਹਲੀ ਨੇ
ਆਪਣੇ 150 ਸਾਲ 200 ਸਾਲ ਇਸ ਖਿੱਤੇ 'ਚ ਪੂਰੇ ਕਰ ਲਿੱਤੇ ਨੇ। ਹੁਣ ਟਾਹਲੀ ਨੇ ਥੱਲੇ ਜਾਣਾ ਹੀ ਜਾਣਾ ਹੈਗਾ। ਹੁਣ ਜਿਹੜੇ ਸਾਡੇ ਕਿਸਾਨ ਭਰਾ ਜਾਂ ਕਾਸ਼ਤਕਾਰ ਜਿਹੜੇ ਦੋਸਤ ਟਾਹਲੀ ਦੇ ਪਿੱਛੇ ਦੌੜੇ ਫਿਰ ਨਾ ਕਿ ਪਿਛਲਾ ਜ਼ਮਾਨਾ ਵਾਪਸ ਆਏ, ਟਾਹਲੀਆਂ ਉਸ ਕੋ ਜਾਣ, ਇਹ ਹੁਣ ਆਣੀਆਂ ਨਹੀਂ ਉਸ ਤਰ੍ਹਾਂ ਵਾਪਸ। ਇਹਨੇ ਹੁਣ ਨੀਵੇਂ ਜਾਣਾ, ਇਹਨੇ ਖਤਮ ਹੋਣਾ। ਇਹਦੀ ਜਗ੍ਹਾ ਅਸੀਂ ਸੁਜੈਸਟ ਕਰਾਂਗੇ ਕਿ ਜਿਹੜਾ ਸਾਡਾ ਪਹਾੜੀ ਕਿੱਕਰ ਹੈਗਾ ਉਹ ਲੋਕੀ ਤੇ ਉਹਨੂੰ ਝਾੜੀਆਂ ਸਮਝ ਕੇ ਕੰਡਿਆਂ ਵਾਲਾ ਵੱਢ ਵੁੱਢ ਛੱਡਦੇ ਨੇ। ਅਗਰ ਤੁਸੀਂ ਉਹਦੇ ਵਿਚਕਾਰ ਇੱਕ ਤਣਾ ਰਹਿਣ ਦਿਓ, ਬਾਕੀ ਉਹਦੀ ਪ੍ਰੂਨਿੰਗ ਕਰ ਦਿਓ, ਉਹ ਐਡਾ ਸੋਹਣਾ ਬਣ ਜਾਂਦਾ। ਜਿੰਨੀ ਕੰਪੈਕਟ ਟਾਹਲੀ ਦੀ ਲੱਕੜ ਹੈਗੀ ਨਾ, ਉਸ ਤੋਂ ਜ਼ਿਆਦਾ ਚੀੜਾ ਔਰ ਕੰਪੈਕਟ ਦੇਸੀ ਉਹ ਭਾਰੀ ਪਹਾੜੀ ਕਿੱਕਰ ਹੈਗਾ। ਉਹ ਹੁਣ ਇੱਕ ਹਕੀਕਤ ਹੈਗੀ ਹੈ। ਅਸੀਂ ਬਿੱਲੀ ਅੰਗਰ ਨਾ, ਬਿੱਲੀ ਆਈ ਤੇ ਕਬੂਤਰ ਅੰਗਰ ਅੱਖਾਂ ਬੰਦ ਨਹੀਂ ਕਰ ਸਕਦੇ। ਹਕਾਇਕ ਦਾ ਸਾਹਮਣਾ ਕਰਨਾ ਚਾਹੀਦਾ। ਸਾਡਾ ਜਿਹੜਾ ਹੈਗਾ ਹੁਣ ਆਪਣਾ ਕਿੱਕਰ ਔਰ ਸਫੈਦੇ ਨੇ ਦੀ ਜਗ੍ਹਾ ਲੈ ਲਈ ਹੋਈ ਹੈ। ਹੁਣ ਟਾਹਲੀ ਨੇ ਥੱਲੇ ਜਾਣਾ। ਜਿਹੜੇ ਸਾਡੇ ਦੋਸਤ ਜਾਂ ਕਿਸਾਨ ਭਰਾ ਅਜੇ ਵੀ ਚਾਹੁੰਦੇ ਨੇ ਕਿ ਟਾਹਲੀ ਲਗਾਈਏ, ਅਸੀਂ ਉਹਨਾਂ ਨੂੰ ਮਸ਼ਵਰਾ ਦਿਆਂਗੇ ਕਿ ਟਾਹਲੀ ਨੂੰ ਹੁਣ ਭੁੱਲ ਜਾਓ। ਟਾਹਲੀ ਹੁਣ ਕੀ ਕਹਿੰਦੇ ਨੇ, ਗੁਜ਼ਰਿਆ ਹੋਇਆ ਕਿੱਸਾ ਹੈਗਾ ਤੇ ਇਹਦਾ ਨਹੀਂ ਹੁਣ ਅੱਗੇ ਆ ਸਕਦਾ, ਇਹਨੇ ਵਾਪਸ ਨਹੀਂ ਆਣਾ। ਹੁਣ ਇਹਦੇ ਬਾਅਦ ਕਿੱਕਰ ਇਹ ਸਫੈਦਾ ਇਹੋ ਜਿਹੀਆਂ ਚੀਜ਼ਾਂ ਲਗਾਓ। ਉਹ ਅੱਗੇ ਤਾਂ ਸੁਣਦੇ ਸੀ ਨਾ ਵੀ ਫਲਾਣੇ ਬੰਦੇ ਨੂੰ ਡਾਕਟਰ ਕੋਲ ਲੈ ਕੇ ਉਹ ਜਵਾਬ ਦੇ ਦਿੱਤਾ ਡਾਕਟਰ ਨੇ। ਸਾਡੀ ਟਾਹਲੀ ਨੂੰ ਡਾਕਟਰ ਜਵਾਬ ਦੇਈ ਖੜਾ ਜੀ, ਸਾਡੇ ਮੂੰਹ ਦੇ ਉੱਤੇ ਖਲੋ ਤੋੜ ਆ ਕੇ ਇਹਨਾਂ ਸਫ਼ਰ ਕਰਕੇ ਜਵਾਬ ਹੀ ਦੇਣਾ ਸੀ ਟੈਲੀਫੋਨ ਤੇ ਦਿੰਦੇ। ਔਰ ਦੇਖੋ ਹੱਲ ਦੱਸੋ ਜੀ ਇਹਦਾ ਹੱਲ। ਦੇਖੋ ਜਿਹਨੂੰ ਕੈਂਸਰ ਲੱਗ ਗਿਆ ਉਹਨੂੰ ਜਿੰਨੇ ਮਰਜ਼ੀ ਤੁਸੀਂ ਇਲਾਜ ਕਰਾ ਲਓ, ਜਿੰਨੇ ਮਰਜ਼ੀ ਡਾਕਟਰਾਂ ਕੋਲ ਚੱਕਰ, ਤੁਸੀਂ ਉਹਦਾ ਮੁਰਦਾ ਜ਼ਲੀਲ ਕਰਵਾਓਗੇ ਕਦੀ ਕਿਸੇ ਹਸਪਤਾਲ, ਕਦੀ ਕਿਸੇ ਹਸਪਤਾਲ, ਕਦੀ ਕਿਸੇ ਹਸਪਤਾਲ, ਉਹਨੇ ਅਲਟੀਮੇਟਲੀ ਮਰਨਾ ਹੈਗਾ। ਇਹ ਹਕੀਕਤ ਹੈਗੀ ਹੈ। ਜਿਹੜੀ ਤੰਦਰੁਸਤ ਆ ਹੁਣ ਉਹ ਤੰਦਰੁਸਤ ਕਰੀ ਨਹੀਂ, ਉਹਦਾ ਜਿਹੜੀ ਤੰਦਰੁਸਤ ਹੈ ਨਾ, ਇਹ ਮੈਂ ਤੁਹਾਨੂੰ ਦੱਸਿਆ ਪਾਣੀ ਦਾ ਪੌਦਾ ਹੈਗਾ। ਅਗਰ ਵਾਟਰ ਟੇਬਲ ਜਿਹੜਾ ਸਾਡਾ ਇੱਥੇ 4 ਫੁੱਟ 5 ਫੁੱਟ ਤੇ ਆ ਜੇ, ਇਹਨੂੰ ਪਾਣੀ ਰੱਜ ਕੇ ਲਾਈ ਰੱਖੋ, ਫਿਰ ਇਹ ਸਰਵਾਈਵ ਕਰੇਗਾ। ਤੇ ਜੋ ਸਾਡਾ ਇੱਥੇ ਪਾਣੀ, ਹੁਣ ਤੁਹਾਡੇ ਇੱਥੇ ਕਿੰਨੀ ਗਹਿਰਾਈ 'ਚ ਪਾਣੀ ਹੈਗਾ ਇੱਥੇ? ਸਾਡੇ ਹੈ ਜੀ 100 ਤੋਂ ਉੱਤੇ ਹੀ ਹੈ। 100 ਤੋਂ ਉੱਤੇ। ਇਹ 10-15 ਫੁੱਟ ਨੂੰ ਪਾਣੀ, 10-15 ਫੁੱਟ ਥੱਲੇ ਪਾਣੀ ਹੋਏ ਤੇ ਇਹ ਉੱਥੇ ਹੁੰਦੀ ਹੈ। ਨਹੀਂ ਡਾਕਟਰ ਸਾਹਿਬ, ਅਸੀਂ ਜਦੋਂ ਦੇ ਜੰਮੇ ਆ ਨਾ, ਪਾਣੀ 100 ਤੋਂ ਥੱਲੇ ਹੀ ਆ। ਨਹੀਂ, ਉਸ ਵੇਲੇ ਇਹਦੇ ਕੰਪੀਟੀਸ਼ਨ ਹੋਰ ਦਰਖਤ ਨਹੀਂ ਸੀਗੇ। ਹੁਣ ਭਰਮਾਰ ਹੋ ਗਈ ਹੈ, ਬਾਹਰੋਂ ਲਿਆ ਲਾ ਕੇ ਇਹਨੇ ਦਰਖਤ ਇੰਟਰੋਡਿਊਸ ਕਰਵਾਤੇ ਨੇ, ਕੰਪੀਟੀਸ਼ਨ ਹੋ ਗਿਆ ਇੱਕ। ਹਾਂ ਇਹ ਜੀ ਡਾਕਟਰ ਸਾਹਿਬ ਗੱਲ ਕਰ ਰਹੇ, ਲਿਖੇ ਪੜ੍ਹੇ ਬੰਦੇ ਆ, ਚਲੋ ਇਹਨਾਂ ਨੂੰ ਇਹ ਵੀ ਪੁੱਛ ਲੈਂਦੇ ਆ। ਸਾਡੇ ਇੱਥੇ ਇੱਕ ਬੰਦੇ ਨੇ ਗੱਲ ਕਰੀ ਆ ਜੀ, ਉਹ ਕਹਿੰਦਾ ਇਹਦੇ ਵਿੱਚ ਨਾ ਸਾਈਡਾਂ ਤੇ ਦਵਾਈ ਪਾ ਦਿਓ, ਟੋਇਆ ਮਾਰ ਕੇ ਪਾ ਦਿਓ, ਵੀ ਇਹਦੀ ਜੜ੍ਹ ਨੂੰ ਕੋਈ ਕੀੜਾ ਲੱਗਦਾ, ਕੋਈ ਇਦਾਂ ਦੀ ਗੱਲ। ਕੀੜਾ ਲੱਗਦਾ ਹੈ? ਦੇਖੋ ਮੈਂ ਆਪਣੀ ਮਿਸਾਲ ਦਿੰਦਾ ਵਾਂ, ਇਨਸਾਨ ਦੀ ਮਿਸਾਲ ਦਿੰਦਾ ਵਾਂ। ਇਨਸਾਨ ਨੂੰ ਬਿਮਾਰੀ ਕਦੋਂ ਲੱਗਦੀ ਹੈ? ਇੰਟਰਨਲੀ ਜਦੋਂ ਵੀਕ ਹੋ ਜਾਂਦਾ, ਉਹਦਾ ਮੁਦਾਫਿਆਤੀ ਨਿਜ਼ਾਮ ਜਦੋਂ ਬਿਲਕੁਲ ਕਮਜ਼ੋਰ ਹੋ ਜਾਂਦਾ ਹੈ। ਹੁਣ ਅਸੀਂ ਸਾਹ ਲੈ ਰਹੇ ਹਾਂ ਨਾ, ਲੱਖਾਂ ਜਰਾਸੀਮ ਸਾਡੇ ਅੰਦਰ ਜਾ ਰਹੇ ਨੇ, ਬਾਹਰ ਨਿਕਲੇ ਨੇ, ਅੰਦਰ ਜਾ ਰਹੇ ਨੇ, ਬਾਹਰ ਨਿਕਲੇ। ਜਿਹਦਾ ਮੁਦਾਫਿਆਤੀ ਨਿਜ਼ਾਮ ਮਜ਼ਬੂਤ ਹੈਗਾ ਨਾ, ਉਹਨੂੰ ਉਹ ਜਰਾਸੀਮ ਕੁਝ ਨਹੀਂ ਕਹਿ ਰਹੇ। ਜਿਹੜਾ ਥੋੜਾ ਜਿਹਾ ਵੀਕ ਹੈਗਾ, ਉਹ ਇੱਕ ਸਾਹ ਲੇਗਾ, ਅੰਦਰ ਜਾਣਗੇ, ਪਤਾ ਨਹੀਂ ਕਿਹੜੇ ਕਿਹੜੇ ਜਰਾਸੀਮ ਆਪਣਾ ਕੰਮ ਵਿਖਾਣਾ ਸ਼ੁਰੂ ਕਰ ਦੇਣਗੇ। ਇਹਦਾ ਇੱਕ ਸਿਸਟਮ ਜਿਹੜਾ ਕਮਜ਼ੋਰ ਹੋ ਗਿਆ ਹੋਇਆ, ਹੁਣ ਮੁਦਾਫਿਆਤੀ ਨਿਜ਼ਾਮ ਕਹਿ ਲਓ, ਕਮਜ਼ੋਰ ਹੋ ਗਿਆ ਹੋਇਆ। ਅੱਛਾ, ਇਹ ਹੁਣ ਟਾਹਲੀ ਦਾ ਜਵਾਬ ਆ ਫਿਰ ਤੁਹਾਡੇ ਲਈ? ਟਾਹਲੀ ਦਾ ਜਵਾਬ ਨਹੀਂ ਹੈ, ਇਹ ਹਕੀਕਤ ਹੈ। ਹੁਣ ਟਾਹਲੀ ਪਤਾ ਕੀ, ਇੰਨੀ ਮਿਹਨਤ ਕਰਕੇ, ਇੰਨੀਆਂ ਦਵਾਈਆਂ ਪਾ ਕੇ, ਇਹ ਕਰ ਲਓ, ਉਹ ਕਰ ਲਓ, ਕਿੰਨੇ ਇਲਾਜ ਕਰ ਲਓ, ਉਹ ਐਟ ਦਾ ਐਂਡ ਤੁਹਾਨੂੰ ਉਹ ਫਾਇਦਾ ਨਾ 7 ਸਾਲ ਬਾਅਦ ਸੁੱਕ ਜੇ, 8 ਸਾਲ ਬਾਅਦ ਸੁੱਕ ਜੇ। ਹਾਂਜੀ। ਤੇ ਜਿਹੜੀ ਹਕੀਕਤ ਹੈ ਨਾ, ਉਹਨੂੰ ਫੇਸ ਕਰਨਾ ਚਾਹੀਦਾ ਹੈ। ਅੱਛਾ ਜੀ। ਤੇ ਮੈਂ ਕਹਿੰਦਾ ਟਾਹਲੀ ਦੇ ਬਜਾਏ ਕਿੱਕਰ ਲਗਾਓ, ਦੇਸੀ ਕਿੱਕਰ ਲਗਾਓ, ਉਹਦਾ ਦੌਰ ਚੱਲ ਰਿਹਾ ਜੇ। ਉਹ ਜੀ ਗੱਲ ਤੁਹਾਡੀ ਠੀਕ ਆ। ਕਿੱਕਰ ਵੀ ਅਸੀਂ ਲਾ ਰਹੇ ਆ। ਨਿੰਬ ਸਾਡਾ ਦੇਸੀ ਰੁੱਖ ਸੀ, ਪੁਰਾਣਾ ਸੀ। ਇਹ ਵੈਸੇ ਸਾਨੂੰ ਤੁਹਾਡੇ ਕੋਲੋਂ ਪਤਾ ਲੱਗਿਆ ਵੀ ਟਾਹਲੀ ਸਾਡਾ ਰੁੱਖ ਨਹੀਂ ਸੀ। ਸਾਡਾ ਹੈ ਨਹੀਂ, 150 ਸਾਲ ਪਹਿਲੇ ਆਇਆ, ਨੇਪਾਲ ਤੋਂ ਆਇਆ। ਅੱਛਾ, ਅਸੀਂ ਤਾਂ ਜੀ ਜਦੋਂ ਦੇ ਜੰਮੇ ਦੇਖ ਰਹੇ ਆ, ਟਾਹਲੀ ਵੀ ਦੇਖ ਰਹੇ ਸੀ। ਅੱਛਾ, ਤੁਸੀਂ ਨਾ ਦੇਖੋ, ਟਾਹਲੀ ਨੂੰ ਅਸੀਂ ਕਹਿੰਦੇ ਆ ਸਾਡਾ ਆਪਣਾ, ਇਹ 150 ਸਾਲ ਪਹਿਲੇ ਆਇਆ। ਤੇ ਸਫੈਦਾ 250 ਸਾਲ ਪਹਿਲੇ ਆਇਆ। ਟੀਪੂ ਸੁਲਤਾਨ ਦੇ ਦੌਰ ਜਿੱਥੇ ਲਿਆਇਆ ਗਿਆ, ਟੀਪੂ ਸੁਲਤਾਨ ਲੈ ਕੇ ਆਏ ਸੀ ਸਫੈਦੇ ਨੂੰ। ਸਫੈਦਾ ਟਾਹਲੀ ਤੋਂ ਵੀ 100 ਸਾਲ ਪਹਿਲੇ ਦਾ ਆਇਆ। ਅਸੀਂ ਸਫੈਦੇ ਨੂੰ ਕਹਿੰਦੇ ਆ ਏਲੀਅਨ ਹੈਗਾ, ਬਾਹਰੋਂ ਆਇਆ, ਤੇ ਟਾਹਲੀ ਨੂੰ ਅਸੀਂ ਕਹਿੰਦੇ ਸਾਡਾ। ਸਫੈਦੇ ਨੂੰ ਅਸੀਂ ਚੰਗਾ ਨਹੀਂ ਜਾਣਦੇ, ਉਹ ਹੇਠੋਂ ਪਾਣੀ ਲਾਗੇ ਫਸਲ ਖਰਾਬ ਕਰਦਾ। ਮੈਂ ਇਹ ਪੁੱਛਦਾ ਸੀ ਤੁਹਾਨੂੰ ਵੀ ਸਾਡੇ ਰੁੱਖ ਕਿਹੜੇ ਆ ਫਿਰ ਦੇਸੀ? ਸਾਡੀ ਇਹ ਤਰੇਕ ਜਿਹੜੀ ਲੱਗੀ ਹੈ, ਨਿੰਮ ਲੱਗੀ ਹੈ, ਤੁਹਾਡਾ ਬੋਰਡ ਲੱਗਾ ਹੈ, ਪਿੱਪਲ ਲੱਗੇ ਨੇ, ਸੁਆਂਜਣਾ ਹੈ, ਕਚਨਾਰ ਹੈ, ਲਸੂੜਾ ਹੈ, ਅੰਬ ਹੈ, ਇਹ ਸਾਡੇ ਦੇਸੀ ਹੈਗੇ ਨੇ। ਲਗਾਓ। ਸ਼ਰੀ ਇੱਥੇ ਐਡਾ ਹੁੰਦਾ ਸੀ, ਹੁਣ ਕਿਧਰੇ ਸ਼ਰੀ ਨਜ਼ਰ ਹੀ ਨਹੀਂ ਆਉਂਦਾ ਸਾਨੂੰ। ਅਸਲ ਵਿੱਚ ਨਾ ਜਿਹੜੀ ਦੌੜ ਲੱਗੀ ਹੈ ਨਾ ਪੈਸਾ ਬਣਾਉਣ ਦੀ, ਅਸੀਂ ਬਾਹਰ ਦੀਆਂ ਕੋਨੋ ਕਾਰਪਸ ਲੈ ਆਓ, ਔਰ ਸਫੈਦਾ ਲੈ ਆਓ, ਐਵਾਕੈਡੋ ਲੈ ਆਓ, ਪਤਾ ਨਹੀਂ ਕਿਹੜੇ ਕਿਹੜੇ ਅਸੀਂ ਦੂਸਰੇ ਮੁਲਕਾਂ ਦੇ ਪੌਦੇ ਲਿਆ ਕੇ ਇਸ ਮੁਆਸ਼ਰੇ ਛੱਡ ਰਹੇ ਹਾਂ। ਫਿਰ ਜਿਹੜਾ ਵੀ ਆਂਦਾ ਪੌਦਾ, ਉਹ ਆਪਣੇ ਨਾਲ ਕੋਈ ਨਾ ਕੋਈ ਤੋਹਫੇ ਲੈ ਕੇ ਆਂਦਾ ਹੈ, ਤੇ ਉਹ ਜਿਹੜੇ ਮੁਕਾਮੀ ਪੌਦਿਆਂ ਨੂੰ ਫਿਰ ਉਹ ਟਫ ਟਾਈਮ ਦਿੰਦੇ ਨੇ। ਅੱਛਾ। ਅਸੀਂ ਤੇ ਇਸ ਚੀਜ਼ ਨੂੰ ਪ੍ਰਮੋਟ ਕਰਨੇ, ਜਿਹੜਾ ਸਾਡੇ ਮੈਂ ਪ੍ਰੋਜੈਕਟ ਦੀ ਗੱਲ ਕੀਤੀ ਹੈ, ਅਸੀਂ ਉਹਦੇ ਵਿੱਚ ਸਿਰਫ ਜਿਹੜੇ ਸਾਡੇ ਮੁਕਾਮੀ ਪਾਕਿਸਤਾਨ ਦੇ ਪੌਦੇ ਨੇ, ਅਸੀਂ ਉਹਨਾਂ ਨੂੰ ਪ੍ਰਮੋਟ ਕਰ ਰਹੇ ਹਾਂ। ਅਸੀਂ ਬਾਹਰ ਦੇ ਪੌਦਿਆਂ ਨੂੰ ਡਿਸਕਰੇਜ ਕਰਨੇ ਆ ਕਿ ਉਹ ਲਗਾਏ ਜਾਏ। ਲੱਕੜੀ ਲਈ ਤਾਂ ਫਿਰ ਕਦੀ ਜਾ ਮੁਤਬਾਦਲ ਕਿੱਕਰ ਲਾਣ। ਹੁਣ ਕਿੱਕਰ ਲਗਾਓ। ਇਹ ਜਿਹੜੀ ਤੁਹਾਡੀ ਪ੍ਰੋਡਕਟਿਵ ਲੈਂਡ ਨੇ, ਅੱਛੀਆਂ ਜ਼ਮੀਨਾਂ ਨੇ, ਇਹਦੀ ਤੁਸੀਂ ਦੇਸੀ ਕਿੱਕਰ ਲਗਾਓ। ਟਾਹਲੀ ਅਗਰ ਨਹੀਂ ਹੁੰਦੀ ਤੇ ਜਿਹੜੇ ਮੈਂ ਅੰਬ ਲਗਾ ਲਓ, ਬੇਰੀ ਦੇਸੀ ਲਗਾ ਲਓ। ਇਹਨਾਂ ਦੀ ਲੱਕੜ ਫਰਨੀਚਰ ਵੁੱਡ ਹੈਗੀ, ਬੜੀ ਅੱਛੀ ਕ੍ਰਾਪ ਹੁੰਦੀ ਹੈ। ਤੇ ਸਫੈਦਾ
ਹੁਣ ਮੈਂ ਤੁਹਾਨੂੰ ਇੱਕ ਹੋਰ ਮਿਸਾਲ ਦਿੰਦਾ, ਗਵਰਨਮੈਂਟ ਆਫ ਪਾਕਿਸਤਾਨ ਨੇ ਅੱਜ ਤੋਂ 20-25 ਸਾਲ ਪਹਿਲਾਂ ਨੇ ਇੱਕ ਪ੍ਰੋਜੈਕਟ ਚਲਾਇਆ ਸੀ ਸਕਾਰਪ ਨਾਮ ਤੋਂ, ਕਿ ਜਿਹੜੀਆਂ ਸਾਡੀਆਂ ਸੇਮ ਜ਼ਦਾ ਜ਼ਮੀਨਾਂ ਨੇ ਨਾ, ਉਹਦੇ ਵਿੱਚ ਉਹਨਾਂ ਨੇ ਹਜ਼ਾਰ ਟਿਊਬਵੈੱਲ ਲਗਾਏ ਸਨ। ਟਿਊਬਵੈੱਲ ਲਗਾ ਕੇ ਇੱਕ ਪਾਣੀ ਕੱਢੀਏ ਦੂਸਰੇ ਪਾਸੇ ਸੁੱਟੀਏ ਕੱਢੀ, ਤਾਂ ਕਿ ਜ਼ਮੀਨਾਂ ਸਾਡੀਆਂ, ਤੇ ਜੇ ਦੇਖੋ ਅਸੀਂ ਉਹਨਾਂ ਜ਼ਮੀਨਾਂ ਦੇ ਉੱਤੇ ਟਿਊਬਵੈੱਲ ਲਗਾ ਕੇ ਪਾਣੀ ਕੱਢ ਕੇ ਉਹਨਾਂ ਨੂੰ ਕਾਰਾਮਦ ਬਣਾ ਰਹੇ ਹਾਂ, ਤੇ ਅਸੀਂ ਉੱਥੇ ਸਫੈਦੇ ਕਿਉਂ ਨਾ ਲਗਾਈਏ, ਜਿਹਨੂੰ ਅਸੀਂ ਕਹਿੰਦੇ ਆ ਵਾਟਰ ਪੰਪਿੰਗ ਮਸ਼ੀਨ ਹੈਗੀ ਹੈ ਸਫੈਦਾ ਇੱਕ। ਅਗਰ ਸਫੈਦੇ ਉੱਥੇ ਲਗਾਓ ਤੇ ਟਿਊਬਵੈੱਲ ਲਗਾਉਣ ਦੀ ਜ਼ਰੂਰਤ ਕੋਈ ਨਹੀਂ। ਐਸੀਆਂ ਜ਼ਮੀਨਾਂ, ਹੁਣ ਠੱਠਾ ਦੇ ਵਿੱਚ ਸਾਡੀ ਪਲਾਂਟੇਸ਼ਨ ਹੋ ਰਹੀ ਹੈ, ਉੱਥੇ 4 ਫੁੱਟ ਤੇ ਪਾਣੀ ਹੈਗਾ ਥੱਲੇ, ਜ਼ਮੀਨਾਂ ਖਰਾਬ ਹੋ ਰਹੀਆਂ, ਲੋਕੀ ਕਹਿੰਦੇ ਲਗਾ, ਅਸੀਂ ਰੱਜ ਕੇ ਸਫੈਦਾ ਲਗਾ ਰਹੇ ਹਾਂ ਕੋਈ ਜਗ੍ਹਾ ਤੇ। ਥਲ ਵਾਲੇ ਪਾਸੇ ਚਲੇ ਜਾਓ, ਰੇਗਿਸਤਾਨ ਹੀ ਰੇਗਿਸਤਾਨ ਹੈਗਾ, ਉੱਥੇ ਰੱਜ ਕੇ ਸਫੈਦਾ ਲੱਗਾ, ਮੀਲ ਹਮੀਲ ਲੋਕਾਂ ਨੇ ਸਫੈਦਾ ਲਾਇਆ। ਜਿਹੜੀ ਜ਼ਮੀਨ ਜਿਹੜੇ ਦਰਖਤ ਨੂੰ ਮੰਨਦੀ ਹੈ ਉਹਨੂੰ ਉੱਥੇ ਉਹ ਦਿਓ। ਅੱਛਾ ਡਾਕਟਰ ਸਾਹਿਬ, ਜਿਹੜੀ ਟਾਹਲੀ ਦੀ ਲੱਕੜ ਦੀ ਗੱਲ ਕਰਦੇ ਸੀ ਵੀ ਲੱਕੜ ਸਾਡੇ ਇਹਨੂੰ ਬੜਾ ਕੀਮਤੀ ਜਾਣਦੇ ਸੀ। ਅੱਜ ਜਿਵੇਂ ਹੁਣ ਰੇੜੀਆਂ ਦੇ ਬੰਬੂ ਹੋ ਗਏ ਜਾਂ ਸਾਡੇ ਕੋਲ ਮੰਜੀਆਂ ਮੁੰਜੀਆਂ ਹੋ ਗਈਆਂ, ਟਾਹਲੀ ਦੀ ਲੱਕੜ ਵੀ ਇਹਨੂੰ ਚੰਗਾ ਜਾਣਦੇ ਸੀ। ਇਹ ਕਿੱਕਰ ਹੋ ਗਈ, ਟਾਹਲੀ ਹੋ ਗਈ, ਚਲੋ ਟਾਹਲੀ ਦਾ ਫਿਰ ਹੁਣ ਹੌਲੀ ਹੌਲੀ ਇਹਨੂੰ ਅਸੀਂ ਉਂਝ ਹੀ ਭੁੱਲ ਜਾਈਏ, ਫਿਰ ਤੁਸੀਂ ਤੁਹਾਡਾ ਕਹਿਣਾ ਹੈ। ਹਾਂ ਦੇਖੋ, ਅਸੀਂ ਜਿੱਥੇ ਆਪਣੀ ਜ਼ਿੰਦਗੀ 'ਚ ਦੇਖੋ, ਅੱਜ ਤੋਂ 40 ਸਾਲ ਪਹਿਲੇ ਸਾਡਾ ਮਾਹੌਲ ਕੈਸਾ ਸੀ, ਦੇਸੀ ਮਾਹੌਲ ਸੀ। ਅਸੀਂ ਬਹੁਤ ਸਾਰੀਆਂ ਚੀਜ਼ਾਂ ਜਾਣਬੁੱਝ ਕੇ ਛੱਡ ਦਿੱਤੀਆਂ ਨੇ। ਜਿੱਥੇ ਉਹ ਚੀਜ਼ਾਂ ਛੱਡੀਆਂ ਨੇ, ਤੇ ਤੁਸੀਂ ਇਸ ਹਕੀਕਤ ਨੂੰ ਵੀ ਹੁਣ ਤਸਲੀਮ ਕਰੋ ਕਿ ਇਹ ਸਾਡੇ ਤੋਂ ਦੂਰ ਹੋ ਰਹੀ ਹੈ। ਹੁਣ ਟਾਹਲੀ ਦਾ ਸਬਸਟੀਟਿਊਟ ਜਿਹੜਾ, ਦੇਖੋ ਬੇਰੀ, ਦੇਸੀ ਬੇਰੀ ਦੀ ਲੱਕੜ ਬੜੀ ਅੱਛੀ ਹੈ, ਦੇਸੀ ਕਿੱਕਰ ਦੀ ਲੱਕੜ ਬੜੀ ਅੱਛੀ ਹੈਗੀ ਹੈ। ਤੁਹਾਡਾ ਮੈਂ ਜਿਹੜਾ ਪਹਾੜੀ ਕਿੱਕਰ ਹੈ ਉਹਦੀ ਲੱਕੜ ਬੜੀ ਅੱਛੀ ਹੈਗੀ, ਉਹਦਾ ਨਿਮਲ ਬਦਲ ਗਈਆਂ ਨੇ ਚੀਜ਼ਾਂ। ਲੇਕਿਨ ਅਸੀਂ ਨਾ ਮਸਨੂਈ ਤੌਰ ਤੇ ਉਹਨੂੰ ਹੁਣ ਲਿਆ ਨਹੀਂ ਸਕਦੇ ਵਾਪਸ। ਤੁਸੀਂ ਆਪਣਾ 40 ਸਾਲ ਵਾਲਾ ਪਹਿਲਾ ਦੌਰ ਵਾਪਸ ਲਿਆ ਸਕਦੇ ਹੋ, ਜਿੰਨੇ ਮਰਜ਼ੀ ਡੇਰੇ ਬਣਾਈਏ, ਜਿੰਨੇ ਮਰਜ਼ੀ ਉਹ ਪਰਸ਼ੀਅਨ ਵੀਲ ਜਾਂ ਵੇਲਨੇ ਛੇਲਨੇ ਲਾ ਲਈ, ਲੇਕਿਨ ਉਹ ਦੌਰ ਵਾਪਸ ਨਹੀਂ ਆਣਾ। ਮੈਂ ਉਹ ਕਹਿੰਦਾ ਵੀ ਇੰਨਾ ਪੜ੍ਹਾਈ ਲਿਖਾਈ ਦਾ ਦੌਰ ਆ, ਇੰਨਾ ਜਦੀਦ ਦੌਰ ਆ, ਸਾਇੰਸ ਦਾ ਦੌਰ ਆ, ਵੀ ਚਲੋ ਜਿਹੜੀਆਂ ਟਾਹਲੀਆਂ ਬਚ ਗਈਆਂ ਸੀ ਉਹਨਾਂ ਨੂੰ ਬਚਾ ਸਕਦੇ, ਕੋਈ ਐਸੀ ਸ਼ੈ ਤਿਆਰ ਹੁੰਦੀ। ਪਰ ਡਾਕਟਰ ਸਾਹਿਬ ਨੇ ਜਵਾਬ ਦੇ ਦਿੱਤਾ ਇੱਕ ਵਾਰੀ। ਮੈਂ ਕਹਿੰਦਾ ਮੈਨੂੰ ਗੱਲ ਇਸ ਦੀ ਸਮਝ ਨਹੀਂ ਆ ਰਹੀ, ਐਡੀ ਦੂਰ ਆ ਕੇ ਡਾਕਟਰ ਸਾਹਿਬ ਨੇ ਜਵਾਬ ਦਿੱਤਾ। ਅੱਛਾ ਡਾਕਟਰ ਸਾਹਿਬ ਦੇ ਨਾਲ ਸਾਡੇ ਮਹਿਕਮਾ ਜੰਗਲਾਤ ਆ ਜੀ? ਜੀ, ਮਹਿਕਮਾ ਜੰਗਲਾਤ ਦੇ ਨੇ, ਆਪਣੇ ਦੋਸਤ ਨੇ। ਹਾਂਜੀ, ਆ ਲਾਇਓ ਜੀ। ਅੱਛਾ ਜੀ, ਫਰੀਦ ਅਹਿਮਦ ਸਾਹਿਬ ਨੇ, ਤੇ ਇਹ ਜੰਗਲਾਤ ਦੇ ਐਕਸਪਰਟ ਹੈਗੇ ਨੇ। ਇਹ ਇਹਨਾਂ ਦੀ ਵੀ ਰਾਏ ਤੁਸੀਂ ਲੈ ਸਕਦੇ ਹੋ ਇਹਦੇ ਵਿੱਚ। ਤੁਸੀਂ ਜੀ ਇਹ ਟਾਹਲੀ ਵਾਲੀ ਗੱਲ ਸਾਡੀ ਸਾਰੀ ਸੁਣ ਲਈ, ਜੀ ਤੁਹਾਡਾ ਦਿਲ ਕੀ ਕਹਿੰਦਾ? ਮੈਂ ਤੇ ਕਹਾਂਗਾ ਕਿ ਡਾਕਟਰ ਸਾਹਿਬ ਨੂੰ ਚਾਹੀਦਾ ਸੀ ਥੋੜੀ ਜਿਹੀ ਰਿਆਇਤ ਕਰ ਲੈਂਦੇ, ਹਾਂ, ਪਰ ਉਹਨਾਂ ਨੇ ਕੀਤੀ ਕੋਈ ਨਹੀਂ। ਕੀਤੀ ਕੋਈ ਨਹੀਂ। ਹਾਂ, ਇਸ ਤਰ੍ਹਾਂ ਹੈ ਕਿ ਟਾਹਲੀ ਕੁਦਰਤੀ ਤੌਰ ਤੇ ਸਾਡੇ ਇਸ ਇਲਾਕੇ 'ਚ ਹੋ ਜਾਂਦਾ, ਲੇਕਿਨ ਹੈ ਪਰਾਇਆ ਦਰਖਤ। ਨੇਪਾਲ ਦਾ ਤਰਾਈ ਦਾ ਇਲਾਕਾ ਵੇ, ਉੱਥੋਂ ਇਹ ਇੰਟਰੋਡਿਊਸ ਹੋਇਆ, ਸਾਡੇ ਇਸ ਇਲਾਕੇ 'ਚ ਮੁਤਾਰਫ ਕਰਾਇਆ। 1860 ਤੋਂ ਲੈ ਕੇ ਤੇ ਔਨਵਰਡ ਜਿਹੜਾ ਨਾ ਇਹ ਚੱਲਦਾ ਚਲਾ ਆਇਆ। ਹਾਂ, ਹੁਣ ਇਹ ਕੋਈ 30 ਸਾਲ ਦੇ ਕਰੀਬ ਇਹਨੂੰ ਅਰਸਾ ਹੋਇਆ, ਤੇ ਇਹਨੂੰ ਇਹ ਬਿਮਾਰੀ ਲੱਗੀ ਹੈ ਜਿਹਨੂੰ ਸੋਕੜਾ ਆਂਦਾ। ਅੱਛਾ, ਉਹਦੇ ਤੋਂ ਪਹਿਲੇ ਕਿਤੇ ਹੁੰਦਾ ਸੀ, ਕਿਤੇ ਨਹੀਂ ਸੀ ਹੁੰਦਾ, ਬਹੁਤ ਘੱਟ। ਲੇਕਿਨ ਇਹ ਕਹਿ ਲਓ ਕਿ 1995-92 ਤੋਂ ਇਹ ਬਿਮਾਰੀ ਦਾ ਜਿਹੜਾ ਨਾ ਆਗਾਜ਼ ਹੋਇਆ, ਤੇ ਵਸੀਹ ਪੈਮਾਨੇ ਤੇ ਫਿਰ ਹੁੰਦੀ ਚਲੀ ਗਈ ਹੈ। ਬੇਸਿਕਲੀ 2 ਕਿਸਮ ਦੀ ਜਿਹੜੀ ਫੰਗਸ ਹੈ, ਜਿਹਨੂੰ ਫਫੂੰਦੀ ਆਂਦੇ ਆ ਪੰਜਾਬੀ ਚ ਆਂਦੇ ਆ, ਉਹ ਇਹਦੀ ਵਜ੍ਹਾ ਵੇ ਬਿਮਾਰੀ ਦੀ। ਉਹਦੇ ਚ ਇੱਕ ਫਿਊਜ਼ੇਰੀਅਮ ਹੈ, ਦੂਸਰਾ ਗੈਨੋਡਰਮਾ। ਇਹਨਾਂ ਦੋਨਾਂ ਦੇ ਅਸਰਾਤ ਜਿਹੜੇ ਨੇ, ਆਸਾਰ ਪਾਏ ਗਏ ਨੇ, ਜਿਸ ਵੇਲੇ ਖੁਰਦਬੀਨੀ ਮੁਸ਼ਾਹਦਾ ਕੀਤਾ ਗਿਆ, ਜਿਹੜੇ ਬਿਮਾਰ ਦਰਖਤ ਸਨ ਉਹਨਾਂ ਦੇ ਜੜ੍ਹਾਂ ਤੋਂ ਸੈਂਪਲ ਲੈ ਕੇ ਕੀਤੇ ਗਏ। ਫਿਰ ਇਹਦੇ ਵਾਸਤੇ ਜਿਹੜਾ ਨਾ ਮਹਿਕਮੇ ਨੇ ਵੀ ਇੱਕ ਪ੍ਰੋਜੈਕਟ ਚਲਾਇਆ ਕਿ ਪਤਾ ਕੀਤਾ ਜਾਏ ਵੀ ਇਹਦੀ ਅਸਲ ਵਜ੍ਹਾ ਕੀ ਹੈ। ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਇਹ ਚੱਲਿਆ ਪ੍ਰੋਜੈਕਟ, ਉਹਨਾਂ ਨੇ ਵੀ ਕੋਸ਼ਿਸ਼ ਕੀਤੀ, ਲੇਕਿਨ ਜਿਹੜੀ ਅਸਲ ਵਜ੍ਹਾ ਹੈ ਨਾ, ਉਹਦੇ ਤੱਕ ਪਹੁੰਚਣ ਤੋਂ ਹਜੇ ਤੱਕ ਸਾਰੇ ਕਾਸਰ ਨੇ, ਤਾਂ ਕਿ ਇਹਦਾ ਸਹੀ ਇਲਾਜ ਜਿਹੜਾ ਨਾ ਪਤਾ ਲੱਗ ਸਕੇ। ਹੁਣ ਇਹ ਇਸ ਤਰ੍ਹਾਂ ਨਹੀਂ ਹੈ ਕਿ ਸਾਰੇ ਦੇ ਸਾਰੇ ਹੀ ਦਰਖਤ ਜਿਹੜੇ ਨੇ ਬਿਮਾਰ ਹੋ ਜਾਂਦੇ ਨੇ। ਕਈ ਐਸੇ ਦਰਖਤ ਮੌਜੂਦ ਨੇ, ਸਾਡੇ ਜੰਗਲਾਂ 'ਚ ਵੀ ਮੌਜੂਦ ਨੇ, ਸਾਡੀਆਂ ਨਹਿਰਾਂ ਸੜਕਾਂ ਦੇ ਕਿਨਾਰੇ ਵੀ ਮੌਜੂਦ ਨੇ, ਜਿਹੜੇ ਕਿ 100 ਸਾਲ 80 ਸਾਲ 60 ਸਾਲ ਪੁਰਾਣੇ ਨੇ, ਔਰ ਮੋਟੇ ਦਰਖਤ ਨੇ, ਔਰ ਬਿਲਕੁਲ ਸਿਹਤਮੰਦ ਖਲੋਤੇ ਨੇ। ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਇਹਨਾਂ ਦੇ ਵਿੱਚ ਉਹ ਮੁਦਾਫਿਅਤ ਇਸ ਬਿਮਾਰੀ ਦੇ ਖਿਲਾਫ ਜਿਹੜੀ ਹੋਣੀ ਚਾਹੀਦੀ ਹੈ ਮੌਜੂਦ ਹੈ। ਅਗਰ ਉਹਨਾਂ ਦਰਖਤਾਂ ਦਾ ਅਸੀਂ ਬੀਜ ਲੈ ਕੇ ਜਾਂ ਉਹਨਾਂ ਦੀਆਂ ਕਲਮਾਂ ਲੈ ਕੇ, ਕੋਈ ਉਹਦੇ ਨਾਲ ਹਾਰਮੋਨ ਲਾ ਕੇ, ਤੇ ਉਹਦੇ ਤੋਂ ਅੱਗੇ ਪੌਦੇ ਬਣਾਈਏ, ਤੇ ਫਿਰ ਉਹ ਜਿਹੜੇ ਨਾ ਮੁਦਾਫਿਅਤ ਸ਼ੁਦਾ ਉਹ ਦਰਖਤ ਬਣਨਗੇ। ਉਹਨਾਂ ਨੂੰ ਉਹ ਬਿਮਾਰੀ, ਇਹ ਜਿਹੜੀ ਇਹਨੂੰ ਬੇਸਿਕਲੀ ਅਸੀਂ ਡਾਈ ਬੈਕ ਆਉਂਦੇ ਹਾਂ, ਸ਼ੀਸ਼ਮ ਡਾਈ ਬੈਕ,
ਸ਼ੀਸ਼ਮ ਉਰਦੂ ਦੇ ਵਿੱਚ ਆਨੇ ਆ ਜਾਂ ਅੰਗਰੇਜ਼ੀ ਦੇ ਵਿੱਚ ਕਹਿ ਲੈਣ। ਇਹਦਾ ਨਾਂ ਜਿਹੜਾ ਬੋਟੈਨੀਕਲੀ ਹੈ ਉਹ ਡਲਬਰਜੀਆ ਸਿਸੂ ਹੈ। ਟਾਲੀ ਦਾ ਟਾਲੀ ਦਾ ਨਾਂ ਕੀ ਨਾਮ ਆ? ਡਲਬਰਜੀਆ ਸਿਸੂ ਬੋਟੈਨੀਕਲ ਨਾਂ ਜਿਹੜਾ ਨਾ, ਨਬਾਤਾਤੀ ਨਾਮ ਇਹਦਾ ਜਿਹੜਾ ਟੈਕਨੀਕਲ ਨਾਮ ਹੈ। ਤੇ ਅੰਗਰੇਜ਼ੀ ਵਿੱਚ ਇੰਡੀਅਨ ਰੋਜ਼ਵੁੱਡ। ਅੱਛਾ ਅੱਛਾ, ਇਹਦੇ ਨਵੇਂ ਨਵੇਂ ਨਾਮ ਆ ਰਹੇ ਨੇ। ਨਵੇਂ ਨਾਂ ਜਿਹੜੇ ਮੌਜੂਦ ਨੇ, ਸਾਨੂੰ ਪੰਜਾਬੀ ਲੋਕਾਂ ਨੂੰ ਨਹੀਂ ਨਾ ਪਤਾ। ਅਗਰ ਉਹ ਜਿਹੜੇ ਮੁਦਾਫਿਅਤ ਰੱਖਣ ਵਾਲੇ ਦਰਖਤ ਨੇ ਉਹਨਾਂ ਤੋਂ ਬੀਜ ਲੈ ਕੇ ਅਸੀਂ ਨਰਸਰੀ ਬਣਾਈਏ, ਕਲਮਾਂ ਬਣਾਈਏ ਔਰ ਉਹਨਾਂ ਨੂੰ ਲਾਈਏ, ਫਿਰ ਉਹ ਜਿਹੜੇ ਨੇ ਨਾ, ਉਹ ਤੁਸੀਂ ਕਹਿ ਲਓ ਕਿ ਦਰਖਤ ਜਿਹੜੇ ਨੇ ਨਾ ਉਹ ਬਿਲਕੁਲ ਸਿਹਤਮੰਦ ਹੋਣਗੇ, ਉਹਨਾਂ ਨੂੰ ਕੋਈ ਬਿਮਾਰੀ ਨਹੀਂ ਲੱਗੇਗੀ। ਉਹਨਾਂ ਨੂੰ ਅਸੀਂ ਰੈਜ਼ਿਸਟੈਂਟ ਵੈਰਾਈਟੀਜ਼ ਕਹਿੰਦੇ ਹਾਂ। ਜਿਸ ਤਰ੍ਹਾਂ ਦੂਸਰੀਆਂ ਐਗਰੀਕਲਚਰ ਦੀਆਂ ਉਹ ਫਸਲਾਂ ਦੀਆਂ ਵੈਰਾਈਟੀਆਂ ਆਉਂਦੀਆਂ ਨੇ, ਇਹਨਾਂ ਦੀ ਵੀ ਉਹ ਰੈਜ਼ਿਸਟੈਂਟ ਵੈਰਾਈਟੀ। ਫਿਰ ਇੱਕ ਹੋਰ ਗੱਲ ਹੈ, ਇਹਦੀ ਇੱਕ ਹੋਰ ਕਿਸਮ ਮੌਜੂਦ ਹੈ ਸਾਡੇ ਇੱਥੇ ਪਾਕਿਸਤਾਨ ਦੇ ਵਿੱਚ ਵੀ, ਔਰ ਉਹਦੇ ਵੀ ਤਜਰਬੇ ਕੀਤੇ ਗਏ ਨੇ। ਇਹਦੀ ਇੱਕ ਬਿਲਕੁਲ ਜਿਵੇਂ ਅਸੀਂ ਕਣਕ ਦੀਆਂ 2-4 ਕਿਸਮਾਂ ਹੁੰਦੀਆਂ ਨੇ, ਇਹਦੀ ਵੀ ਇੱਕ ਦੂਸਰੀ ਕਿਸਮ ਹੈ। ਉਹਨੂੰ ਇਹ ਬਿਮਾਰੀ ਨਹੀਂ ਲੱਗਦੀ, ਉਹਦਾ ਜਿਹੜਾ ਤਨਾ ਹੈ ਉਹ ਬਿਲਕੁਲ ਸਿੱਧਾ ਜਾਂਦਾ ਹੈ ਤੇ ਉਹ ਇਸੇ ਤਰ੍ਹਾਂ ਇਸੇ ਗਰੋਥ ਨਾਲ, ਉਹਨੂੰ ਡਲਬਰਜੀਆ ਲੈਟੀਫੋਲੀਆ ਆਉਂਦੇ ਨੇ। ਨਹੀਂ, ਉਹ ਇੱਥੇ ਕਿੱਥੇ ਖਲੋਤੀ? ਇਹ ਜਿਹੜੇ ਸਾਡੇ ਰਿਸਰਚ ਦੇ ਅਦਾਰੇ ਨੇ ਨਾ, ਉੱਥੇ ਉਹਨਾਂ ਨੇ ਰਿਸਰਚ ਦੇ ਤੌਰ ਤੇ ਲਾਈਆਂ ਨੇ, ਕਿਸੇ ਜੰਗਲ ਦੇ ਵਿੱਚ ਵੀ ਥੋੜਾ ਬਹੁਤ ਲੱਗੇ ਨੇ। ਲੇਕਿਨ ਲਾਰਜ ਸਕੇਲ ਦੇ ਉੱਤੇ, ਕਮਰਸ਼ੀਅਲ ਸਕੇਲ ਤੇ ਲੋਕਾਂ ਨੂੰ, ਫਾਰਮਰਜ਼ ਨੂੰ, ਜ਼ਿਮੀਂਦਾਰਾਂ ਨੂੰ ਦੇਣ ਵਾਸਤੇ ਉਹਨਾਂ ਨੇ ਇਸ ਤਰਫ ਤਵੱਜੋ ਨਹੀਂ ਹਜੇ ਕੀਤੀ। ਅਗਰ ਉਹਨੂੰ ਵੀ ਜ਼ਿਮੀਂਦਾਰਾਂ ਨੂੰ ਉਹਦੀਆਂ ਕਲਮਾਂ ਦਿੱਤੀਆਂ ਜਾਣ, ਪੌਦੇ ਬਣਾ ਕੇ ਦਿੱਤੇ ਜਾਣ, ਉਹ ਵੀ ਲਾਣ, ਤੇ ਉਹ ਵੀ ਉਹਨੂੰ ਬਿਮਾਰੀ ਨਹੀਂ ਪੈਂਦੀ, ਉਹ ਟਾਲੀ ਵੀ ਕਾਮਯਾਬ ਮੌਜੂਦ ਹੈ। ਅੱਛਾ, ਇਹ ਲੱਗਾ ਰਹਿੰਦੀ ਹੈ। ਇਹਦਾ ਮਤਲਬ ਹੈ ਫਰੀਦ ਸਾਹਿਬ ਨੇ ਵੀ ਮੇਰੀ ਗੱਲ ਦੀ ਤਾਇਦ ਕੀਤੀ ਹੈ ਕਿ ਜਿਹੜੀ ਮੈਜੋਰਿਟੀ ਹੈਗੀ ਹੈ ਉਹ ਹੁਣ ਐਨੀ ਮੁਦਾਫਿਤੀ ਨਿਜ਼ਾਮ ਉਹਦਾ ਨਹੀਂ ਰਿਹਾ। ਇਹਨੇ ਅਲਟੀਮੇਟਲੀ ਜਾਣੇ ਕੁਝ ਸਟ੍ਰੇਨਸ ਐਸੇ ਨੇ, ਕੁਝ ਐਸੇ ਦਰਖਤ ਨੇ ਜਿਹੜੇ ਬਚੇ ਹੋਏ ਨੇ, ਅਗਰ ਉਹਨਾਂ ਦੀਆਂ ਕਲਮਾਂ ਲੈ ਕੇ ਲਗਾਈਏ ਤੇ ਚਾਂਸ ਹੈਗਾ। ਲੇਕਿਨ ਓਵਰਆਲ ਇਹਨੂੰ ਬਿਮਾਰੀ ਇੱਕ ਪੈ ਚੁੱਕੀ ਹੁਣ, ਜਿਹਦਾ ਰਿਵਰਸਲ ਨਹੀਂ ਹੈਗਾ। ਡਾਕਟਰ ਵਸੀਮ ਸਾਹਿਬ, ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ, ਤੁਸੀਂ ਖਸੂਸੀ ਆਪਣਾ ਕੀਮਤੀ ਟਾਈਮ ਸਾਨੂੰ ਦਿੱਤਾ। ਬੜਾ ਦਿਲ ਦੁਖਿਆ, ਪਰ ਗੱਲ ਜਿਹੜੀ ਸੱਚੀ ਆ ਉਹ ਤਾਂ ਸੱਚੀ ਹੁੰਦੀ ਹੈ। ਜਿਵੇਂ ਡਾਕਟਰ ਸਾਹਿਬ ਪੜ੍ਹੇ ਲਿਖੇ ਬੰਦੇ ਆ, ਤੇ ਹੋਰ ਜੀ ਵੀ ਕਿਸੇ ਨੂੰ ਤਸੱਲੀ ਕਰ ਲਾਂਗੇ, ਪੁੱਛ ਲਾਂਗੇ। ਬਾਕੀ ਡਾਕਟਰ ਸਾਹਿਬ ਨੇ ਵੀ ਗੱਲ ਕੀਤੀ ਹੈ ਬਈ ਦਿਲ ਤਾਂ ਦੁਖਿਆ। ਇਹ ਸਾਡਾ ਚਾਹੇ ਕਿਤੋਂ ਇਹ ਆਇਆ ਸੀ ਰੁੱਖ ਜਾਂ ਜਿਵੇਂ ਵੀ, ਸਾਨੂੰ ਨਿੱਕੇ ਲਾ ਤੋਂ ਨਾ ਕਈ ਬੰਦਿਆਂ ਦੇ ਡੇਰਿਆਂ ਦੇ ਵਿੱਚ ਟਾਲੀਆਂ ਸੀ। ਸਾਡੇ ਘਰ ਦਾ ਜੀ ਬਣ ਗਿਆ ਸੀ, ਸਾਡੀ ਯਾਦ ਬਣ ਗਈ ਸੀ। ਅਸੀਂ ਟਾਲੀ ਨਾਲ ਪੀਂਘਾਂ ਝੁੱਟੀਆਂ ਹੋਈਆਂ, ਸਾਡੇ ਪੁਰਾਣੇ ਡੇਰੇ ਤੇ ਹੁੰਦਾ ਸੀ, ਤੇ ਸਾਨੂੰ ਇਹ ਟਾਲੀ ਬੜੀ ਪਿਆਰੀ ਸੀ, ਤਾਂ ਅਸੀਂ ਕਹਿੰਦੇ ਸੀ ਵੀ ਕਿਸੇ ਤਰ੍ਹਾਂ ਬਾਜੇ। ਬਹਰਹਾਲ ਇਹ ਹੁਣ ਇੱਕ ਹਕੀਕਤ ਹੈਗੀ ਹੈ ਕਿ ਟਾਲੀ ਵਿਚਾਰੀ ਨਾ ਆਪਣਾ ਹੁਣ ਦੌਰ ਮੁਕੰਮਲ ਕਰ ਚੁੱਕੀ ਹੈ। ਬੜੀ ਮਿਹਰਬਾਨੀ ਡਾਕਟਰ ਸਾਹਿਬ, ਜਿਉਂਦੇ ਵਾਸਤੇ ਰਹੋ ਜੀ। ਚਲੋ, ਬਹੁਤ ਸ਼ੁਕਰੀਆ। ਬੜੀ ਮਿਹਰਬਾਨੀ, ਬੜੀ ਮਿਹਰਬਾਨੀ।